ਵਡੇਰੇ ਬਾਬੇ ਗੱਲ ਸੁਣਾਉਂਦੇ ਨੇ, ਕੋਈ ਬੰਦਾ ਟੁਰ ਗਿਆ ਕਿਸੇ ਤੇਲੀ ਦੇ ਕੋਲ ਤੇ ਤੇਲੀ ਨੂੰ ਜਾ ਕੇ ਆਖਣ ਲੱਗਾ ਵੀ ਭਾਈ ਮੇਰੇ ਕੋਲ ਚਵਾਨੀ ਹੈ ਤੇ ਇਸ ਚਵਾਨੀ ਦਾ ਮੈਨੂੰ ਤੇਲ ਦੇ ਛੱਡ। ਇਹ ਪਹਿਲਾਂ ਢੱਗਿਆਂ ਦੇ ਨਾਲ ਕੋਲੂ ਚੱਲਦਾ ਹੁੰਦਾ ਸੀ। ਉਹ ਢੱਗਿਆਂ ਨੂੰ ਖੋਪੇ 'ਚ ਚਾੜੇ ਹੁੰਦੇ ਸਨ ਤੇ ਉਹ ਕੋਲੂ ਚੱਲਦਾ ਹੁੰਦਾ ਸੀ, ਮਾਸਾ ਮਾਸਾ ਤੇਲ ਨਿਕਲਦਾ ਹੁੰਦਾ ਸੀ। ਉਹ ਜਿਹੜਾ ਤੇਲ ਨਿਕਲਦਾ ਸੀ ਨਾ, ਉਹ ਤੇਲੀ ਲੋਕ ਉਸ ਤੇਲ ਨੂੰ ਇੱਕ ਪੀਪੇ ਦੇ ਵਿੱਚ ਟੀਨ ਦੇ ਵਿੱਚ ਪਾ ਕੇ ਨਾ ਤੇ ਧੂਣੀ ਉੱਤੇ ਰੱਖ ਛੱਡਦੇ ਸਨ, ਅੱਗ ਉੱਤੇ ਰੱਖ ਛੱਡਦੇ ਹਨ ਤਾਂ ਕਿ ਉਹ ਪਿਆ ਕੜੇ ਗਰਮ ਹੋਵੇ ਤੇ ਮੈਲ ਕਚੈਲ ਜਿਹੜੀ ਉਹ ਥੱਲੇ ਬਹਿ ਜਾਵੇ ਤੇ ਨਿਤਰਿਆ ਤੇਲ ਜਿਹੜਾ ਉੱਤੇ ਆ ਜਾਵੇ। ਉਸ ਤੇਲੀ ਨੇ ਨਾ ਉਹ ਪੀਪਾ ਜਾਂ ਜਿਹੜਾ ਤੇਲ ਵਾਲਾ ਉਹ ਅੱਗ ਉੱਤੇ ਰੱਖਿਆ ਸੀ ਤੇ ਕੋਲ ਹੁੱਕਾ ਪਾਇਆ ਸੀ ਜਿਹੜਾ ਉਹ ਤੇਲੀ ਆਪ ਪੀਂਦਾ ਸੀ। ਤੇ ਲੋਕ ਆ ਕੇ ਉਹਦੇ ਕੋਲ ਨਾਲੇ ਕੋਲੂ ਦੇ ਕੋਲ ਬਹਿੰਦੇ ਸਨ ਤੇ ਨਾਲੇ ਹੁੱਕੇ ਦੀ ਵਾਰੀ ਪੇ ਲਾਉਂਦੇ ਸਨ। ਉਹਨੇ ਆਖਿਆ ਮੈਨੂੰ ਇਹ ਚਵਾਨੀ ਲੈ ਲੈ ਤੇ ਮੈਨੂੰ ਨਾ ਕੋਈ ਤੇਲ ਦੇ ਛੱਡ। ਉਹ ਤੇਲੀ ਨੇ ਉਹਨਾਂ ਕੌਲੀ ਦੇ ਵਿੱਚ ਥੋੜਾ ਜਿਹਾ ਤੇਲ ਪਾ ਦਿੱਤਾ, ਉਹਨੇ ਕੌਲੀਆਂ 'ਚ ਕੋਰ ਰੱਖ ਲਈ ਤੇ ਬਹਿ ਕੇ ਹੁੱਕੇ ਦੀ ਵਾਰੀ ਲਾਉਣ ਲੱਗ ਪਿਆ। ਉਹ ਝਟਕ ਬੈਠਾ ਨਾ ਵਾਰੀ ਪੈ ਲਾਉਂਦਾ ਸੀ ਹੁੱਕੇ ਦੀ ਤੇ ਉਹ ਢੱਗਾ ਫਿਰਦਾ ਫਿਰਦਾ ਜਦੋਂ ਕੋਲ ਆਇਆ ਨਾ ਤੇ ਉਹਨੇ ਉਹ ਮਾਰੀ ਪੁਛਲ ਤੇ ਉਹ ਜਿਹੜਾ ਕੌਲੀ ਦੇ ਵਿੱਚ ਤੇਲ ਸੀ ਨਾ ਉਹ ਰੁੜ ਗਿਆ। ਉਹ ਜੋ ਤੇਲ ਰੋੜ ਗਿਆ ਨਾ ਤੇ ਜਿਹੜਾ ਬੰਦਾ ਆਇਆ ਸੀ ਉਹਨੇ ਤੇਲੇ ਨੂੰ ਆਖਿਆ ਵੀ ਭਾਈ ਮੇਰਾ ਤੇਲ ਰੋੜ ਗਿਆ ਤੇ ਤੇਰੇ ਢੱਗੇ ਨੇ ਰੋੜ ਛੜਿਆ ਤੇ ਯਾਰ ਮੈਨੂੰ ਥੋੜਾ ਜਿਹਾ ਮਾਸਾ ਕੁ ਤੇਲ ਹੁਣ ਫਿਰ ਕਿਤੇ ਉਂਝ ਹੀ ਦੇ ਛੱਡ। ਉਹ ਅੱਗੋਂ ਕੀ ਆਖਣ ਲੱਗਾ, ਉਹ ਆਂਦਾ ਮੈਂ ਤੈਨੂੰ ਤੇਲ ਕਿਉਂ ਦਿਆਂ, ਇਹ ਚੰਗਾ ਹੋਇਆ ਤੇਰਾ ਤੇਲ ਰੋੜ ਗਿਆ, ਤੇਰੀ ਬਲਾ ਕੋਈ ਟਲੀ ਏ। ਇਹ ਕਈ ਵਾਰੀ ਪਤਾ ਜੀ ਕੋਈ ਕੰਮ ਐਸਾ ਵੈਸਾ ਹੋਏ ਤੇ ਬੰਦੇ ਆਂਦੇ ਨੇ ਉਹ ਕੰਮ ਠੀਕ ਹੋ ਗਿਆ, ਕੋਈ ਬਲਾ ਟਲੀ। ਉਹ ਆਖਿਆ ਤੇਰਾ ਤੇਲ ਰੋੜ ਗਿਆ, ਤੇਰੀ ਬਲਾ ਕੋਈ ਟਲੀ। ਉਹ ਅੱਗੋਂ ਨੂੰ ਆਖਣ ਲੱਗਾ ਤੇਲ ਨੂੰ ਵੀ ਥੋੜਾ ਜਿਹਾ ਤੇਲ ਦਿੰਦਾ ਨਹੀਂ। ਉਹ ਆਖਿਆ ਨਹੀਂ ਨਹੀਂ ਬਿਲਕੁਲ ਮੈਂ ਮਤਲਬ ਕੋਈ ਲਿਆ ਪੈਸੇ ਤੇ ਲੈ ਲੈ, ਨਹੀਂ ਤੇ ਮੈਂ ਨਹੀਂ ਇੰਝ ਦੇਣਾ ਤੇ ਤੇਰਾ ਤੇਲ ਜਿਹੜਾ ਰੁੜਿਆ ਕੋਈ ਬਲਾ ਟਲੀ। ਉਹਨੇ ਆਖਿਆ ਠੀਕ। ਉਹਦੇ ਹੱਥ 'ਚ ਕੋਈ ਸੋਟਾ ਸੀ, ਉਹਨੇ ਉਸ ਤੀਨ ਨੂੰ ਨਾ ਸੋਟਾ ਮਾਰਿਆ, ਡੰਡਾ ਮਾਰਿਆ ਤੇ ਪੀਪਾ ਉਲਟਾ ਛੜਿਆ ਪਰ। ਇਸ ਆਖਿਆ ਵੀ ਇਹ ਤੂੰ ਮੇਰੇ ਨਾਲ ਕੀ, ਤੇਲੀ ਆਖਣ ਲੱਗਾ ਵੀ ਇਹ ਮੇਰੇ ਨਾਲ ਤੂੰ ਕੀ ਕੀਤਾ ਕੰਮ, ਇਹ ਤੇਰੇ ਤੇ ਮੇਰਾ ਮਤਲਬ ਕੋਈ ਜੁਰਮਾਨਾ ਹੋਣਾ, ਤੂੰ ਤੇ ਲੜੇ ਘੁਲੇ ਜੋ ਉਹਦੇ ਨਾਲ। ਉਸ ਆਖਿਆ ਮੈਂ ਤੇਰੇ ਤੇ ਕੇਸ ਕਰਨਾ। ਉਹ ਪਹਿਲੇ ਵਕਤ 'ਚ ਨਾ ਰਾਜੇ ਹੁੰਦੇ ਸਨ। ਉਸ ਆਖਿਆ ਮੈਂ ਤੇਰੇ ਤੇ ਕੇਸ ਕਰਨਾ। ਇਸ ਆਖਿਆ ਕਰ ਲੈ। ਉਸ ਆਖਿਆ ਚੱਲ ਮੇਰੇ ਨਾਲ, ਮੈਂ ਮਤਲਬ ਤੇਰਾ ਕੇਸ ਕਰਨਾ ਤੇਰੇ ਤੇ। ਉਹ ਦੋਵੇਂ ਟੁਰ ਪਏ ਰਾਜੇ ਕੋਲ। ਅਜੇ ਰਾਹ ਦੇ ਵਿੱਚ ਜਾਂਦੇ ਨੇ ਪਏ ਤੇ ਇਹਨੂੰ ਬੜੀ ਭੁੱਖ ਲੱਗੀ ਸੀ, ਜਿਹੜਾ ਤੇਲ ਲੈਣ ਆਇਆ ਸੀ ਨਾ ਇਹਨੂੰ ਬੜੀ ਭੁੱਖ ਲੱਗੀ ਸੀ। ਇਸ ਆਖਿਆ ਵੀ ਗੱਲ ਇਹ ਵੇ, ਆਪਣੇ ਦਿਨ 'ਚ ਸੋਚਣ ਲੱਗਾ ਵੀ ਖਾਧਾ ਪੀਤਾ ਵੀ ਕੁਝ ਵੀ ਨਹੀਂ ਤੇ ਪੈਂਦਾ ਵੀ ਅਜੇ ਵਾਹ ਆਏ ਤੇ ਉੱਥੇ ਜਾ ਕੇ ਰਾਜੇ ਦੇ ਸਾਹਮਣੇ ਪੇਸ਼ ਵੀ ਹੋਣਾ ਹੈ ਤੇ ਕਿਵੇਂ ਬਣੇ। ਉਹ ਰਾਹ ਦੇ ਵਿੱਚ ਇਸ ਵੇਖਿਆ ਕੋਈ ਬੰਦਾ ਮਠਿਆਈ ਦਾ ਨਾ ਥਾਲ ਰੱਖ ਕੇ ਬੈਠਾ ਸੀ, ਇਹ ਸ਼ੱਕਰਪਾਰੇ ਤੇ ਲੱਡੂ ਤੇ ਆ ਵਗੈਰਾ ਵਗੈਰਾ। ਇਹ ਉਹਦੇ ਕੋਲ ਜਾ ਕੇ ਨਾ ਤੇ ਉਹ ਜਿਹੜਾ ਬੈਠਾ ਸੀ ਨਾ ਮਠਿਆਈ ਰੱਖ ਕੇ ਉਹਦੀਆਂ ਅੱਖਾਂ ਅੱਗੇ ਇੰਜਨ ਕਰੇ। ਉਹ ਇਹਨੂੰ ਆਂਦਾ ਕੀ ਗੱਲ ਮੇਰੇ ਵਾਲਾ ਇੰਜਨ ਕਿਉਂ ਕਰਨਾ, ਮੈਂ ਕੋਈ ਅੰਨਾ? ਇਹ ਉਹਨੂੰ ਆਂਦਾ ਜੀ ਅੰਨਾ ਨਹੀਂ ਤੇ ਅੱਗੇ ਥਾਲ ਰੱਖਿਆ, ਇਹਨੂੰ ਖਾਂਦਾ ਕਿਉਂ ਨਹੀਂ? ਉਹ ਇਹਨੂੰ ਆਖਣ ਲੱਗਾ ਇਹ ਖਾਈਦਾ ਨਹੀਂ, ਖਾਈਏ ਤੇ ਉੱਜੜ ਜਾਈਦਾ। ਯਾਨੀ ਕਿ ਉਹਨੇ ਇਸ ਐਂਗਲ ਨਾਲ ਗੱਲ ਕੀਤੀ ਵੀ ਜਿਹੜਾ ਕੋਈ ਆਪ ਬਣਾਇਆ ਹੋਵੇ ਜਿਹ ਚਸਕੋਰੀ ਜੀਭ ਹੋਵੇ ਨਾ ਤੇ ਖਾਂਦੇ ਰਹੀਏ ਨਾ ਤੇ ਖਾਈਦਾ ਨਹੀਂ, ਇਹ ਉੱਜੜ ਜਾਈਦਾ। ਵੇਚਣ ਵਾਸਤੇ ਰੱਖੀ ਹੈ ਪਰ ਏਡੀ ਤਫਸੀਲ ਨਾ ਉਹਨੇ ਦੱਸੀ। ਉਹਨੇ ਆਖਿਆ ਇਹ ਖਾਈਏ ਤੇ ਉੱਜੜ ਜਾਈਦਾ। ਉਹਨੂੰ ਭੁੱਖ ਲੱਗੀ ਸੀ, ਉਹ ਥਾਲ ਦੇ ਵਿੱਚ ਨਾ ਸਾਰਾ ਕੁਝ ਚੁੱਕ ਨਾ ਤੇ ਜੋ ਕੁਝ ਹੈ ਸੀ ਇਹ ਖਾ ਗਿਆ। ਤੇ ਉਸ ਆਖਿਆ ਖਾ ਗਿਆ ਤੇ ਮੈਨੂੰ ਕੋਈ ਪੈਸਾ ਦੇ। ਉਸ ਆਖਿਆ ਪੈਸਾ ਕਾਹਦਾ ਤੈਨੂੰ ਦਿਆਂ, ਤੂੰ ਆਖਿਆ ਵੀ ਖਾਈਏ ਤੇ ਉੱਜੜ ਜਾਈਦਾ, ਮੈਂ ਤੇ ਤੈਨੂੰ ਉੱਜੜਨ ਤੋਂ ਬਚਾਇਆ। ਉਸ ਆਖਿਆ ਮੈਂ ਤੇਰੇ ਤੇ ਕੇਸ ਕਰਨਾ, ਤੂੰ ਮੇਰਾ ਖਾ ਗਿਆ ਮਾਲ ਤੇ ਮੈਨੂੰ ਦੇਂਦਾ ਕੁਝ ਨਹੀਂ। ਉਸ ਆਖਿਆ ਕਰ ਲੈ ਕੇਸ, ਤੇ ਨਾਲ ਹੀ ਰਲ ਜਾਏ ਵੀ ਕੇਸ ਕਰਨ ਹੀ ਪੈ ਜਾਂਦਾ। ਹੁਣ ਇਹ ਦੋ ਹੋ ਗਏ ਕੇਸ ਕਰਨ ਵਾਲੇ, ਤੀਸਰਾ ਤੇ ਉਹ ਨਾ ਜਿਹਦੇ ਤੇ ਕੇਸ ਹੋਣਾ। ਇਹ ਤ੍ਰੈਵੇਂ ਜਿਹੜੇ ਵੇਲੇ ਟੁਰ ਪਏ ਨਾ ਤੇ ਅੱਗੇ ਰਾਜੇ ਦੇ ਉਹ ਮੇਰਾ ਮਤਲਬ ਉਹ ਜਿੱਥੇ ਉਹਦੀ ਬੈਠਕ ਸੀ ਉਹਦੇ ਜੇ ਨੇੜੇ ਆਪਣੇ ਨਾ ਤੇ ਉੱਥੇ ਇੱਕ ਬੀਬੀ ਜਿਹੜੀ ਕੰਮ ਸ਼ਮ ਕਰਦੀ ਸੀ, ਉਹ ਬਾਹਰ ਵਾਲ ਨੂੰ ਪਈ ਆਏ। ਉਹਦੇ ਹੱਥ ਦੇ ਵਿੱਚ ਕੋਈ ਲਾਲ ਸੀ ਤੇ ਉਹ ਇੰਜ ਪਈ ਨਾ ਲਾਲ ਨੂੰ ਇੰਜ ਕਰੇ। ਇਸ ਬੰਦੇ ਨੇ ਉਹਨੂੰ ਪੁੱਛਿਆ ਵੀ ਇਹ ਕੀ ਹੈ ਤੇਰੇ ਹੱਥ 'ਚ? ਉਹ ਅੱਗੋਂ ਆਖਣ ਲੱਗੀ ਇਹ ਮੋਹਰਾ ਹੈ ਜਿਹੜਾ ਖਾ ਕੇ ਮਰੀਦਾ। ਗੁੱਸੇ ਨਾਲ ਆਖਣ ਲੱਗੀ ਇਹ ਮੋਹਰਾ ਹੈ ਜਿਹੜਾ ਖਾ ਕੇ ਮਰ ਜਾਈਦਾ। ਇਹਨੇ ਫਟਾਫਟ ਉਹਦੇ ਹੱਥ ਦੇ ਵਿੱਚੋਂ ਖੋਹ ਕੇ ਨਾ ਤੇ ਲਾਲ ਮੂੰਹ ਪਾ ਛੜਿਆ। ਉਹ ਆਖਣ ਲੱਗੀ ਮੈਂ ਲਾਲ ਮੇਰਾ ਤੂੰ ਮਤਲਬ ਮਾਲ ਖੋਹ ਲਿਆ, ਮੈਂ ਤੇਰੇ ਤੇ ਕੇਸ ਕਰਨਾ। ਉਹ ਆਖਣ ਲੱਗਾ ਇਹਨਾਂ ਨਾਲ ਹੀ ਰਲ ਜਾ। ਇਹ ਵੀ ਕੇਸ ਕਰਨ ਹੀ ਪੈ ਜਾਂਦੇ ਨੇ ਤੇ ਆਓ ਰਾਜੇ ਦੇ ਪੇਸ਼ ਹੋ ਜਾਂਦੇ। ਜਿਹੜੇ ਵੇਲੇ ਤ੍ਰੈਵੇਂ ਧਿਰਾਂ ਰਾਜੇ ਦੇ ਪੇਸ਼ ਹੋ ਗਈਆਂ ਨਾ ਤੇ ਰਾਜੇ ਆਖਿਆ ਆਓ ਬਈ ਕਿਵੇਂ ਆਏ ਹੋ ਤੇ ਗੱਲ ਸੁਣਾਓ ਹਾਂ ਕਿਵੇਂ ਕਿਵੇਂ ਗੱਲ ਹੋਈ। ਉਹ ਸਭ ਤੋਂ ਪਹਿਲਾਂ ਗੱਲ ਸੁਣਾਈ ਤੇਲੀ ਨੇ। ਉਸ ਆਖਿਆ ਗੱਲ ਇਹ ਵੀ ਰਾਜਾ ਸਾਹਿਬ ਮੇਰੇ ਕੋਲ ਆਇਆ ਤੇ ਮੈਂ ਇਹਨੂੰ ਮੇਰਾ ਮਤਲਬ ਤੇਲ ਦਿੱਤਾ ਚਵਾਨੀ ਦਾ। ਉਹ ਢੱਗੇ ਨੇ ਪੂਛਲ ਮਾਰ ਕੇ ਤੇ ਤੇਲ ਰੋੜ ਛੜਿਆ ਤੇ ਇਹਨੇ ਅੱਗੋਂ ਮੇਰਾ ਸਾਰਾ ਟੀਨ ਰੋੜ ਛੜਿਆ। ਇੰਜਨ ਮਤਲਬ ਗੱਲ ਹੋਈ
ਤੇ ਉਸ ਆਖਿਆ ਕਿਉਂ ਭਾਈ, ਇਹਦਾ ਮਤਲਬ ਤੇਲ ਕਿਉਂ ਰੋੜਿਆ? ਉਸ ਆਖਿਆ ਗੱਲ ਇਹ ਵੀ ਰਾਜਾ ਸਾਹਿਬ, ਇਹਨੇ ਤੁਹਾਨੂੰ ਗੱਲ ਨਾ ਟੋਕਵੀਂ ਸੁਣਾਈ ਤੇ ਗੱਲ ਪੂਰੀ ਨਾ ਸੁਣੀਏ ਤੇ ਫੈਸਲਾ ਨਹੀਂ ਹੋਣੀ ਦੇਰ ਤੱਕ। ਮੈਂ ਵੀ ਤੁਹਾਨੂੰ ਦੱਸਣਾ ਗੱਲ ਕਿਵੇਂ ਹੋਈ ਹੈ। ਮੇਰਾ ਤੇਲ ਰੋੜ ਗਿਆ ਸੀ ਤੇ ਮੈਨੂੰ ਆਖਿਆ ਵੀ ਮਾਸਾ ਕੁ ਤੇਲ ਦੇ ਛੱਡ, ਮੈਂ ਜੁੱਤੀ ਨੂੰ ਲਾਣਾ। ਤੇ ਇਹ ਗਵਾਉਂਦਾ ਸੀ ਵੀ ਤੇਰੀ ਬਲਾਟ ਢਲੀ ਹੈ। ਤੇ ਮੈਂ ਆਖਿਆ ਜੀ ਮੇਰੀ ਬਲਾਟ ਢਲੀ ਹੈ ਤੇ ਮੈਂ ਤੇਰੀ ਸਾਰੀ ਬਲਾਟ ਜਾਣਾ, ਮੈਂ ਇਹਦਾ ਤੇਲ ਤਾਂ ਰੋੜਿਆ। ਉਹ ਰਾਜੇ ਉਹਨੂੰ ਪੁੱਛਿਆ ਵੀ ਇਹ ਗੱਲ ਹੋਈ ਹੈ ਤੇਲੀਆ? ਉਸ ਆਖਿਆ ਬਿਲਕੁਲ ਇਹ ਗੱਲ ਹੋਈ ਹੈ। ਤੇ ਉਸ ਆਖਿਆ ਫੇਰ ਉਹ ਸੱਚਾ, ਜੇ ਉਹਦੀ ਬਲਾਟ ਢਲੀ ਤੇ ਫਿਰ ਤੇਰੀ ਵੀ ਬਲਾਟ ਢਲ ਗਈ, ਗੱਲ ਸਿੱਧੀ ਕਰ ਦੂੰਗਾ ਉਹਦੇ ਨਾਲ। ਇਹ ਗੱਲ ਤੇ ਤੂੰ ਆਪ ਡਿੰਗੀ ਕੀਤੀ ਤੇ ਨੁਕਸਾਨ ਕਰਾਇਆ। ਉਸ ਆਖਿਆ ਠੀਕ ਹੈ ਬਰੀ ਹੈ ਤੂੰ ਇਹਦੇ ਲੋ, ਇਹਨੇ ਤੇਰੇ ਨਾਲ ਗੱਲ ਗਲਤ ਕੀਤੀ। ਉਹਨੇ ਆਖਿਆ ਚਲੋ ਠੀਕ ਹੈ ਭਲਾ ਹੋਇਆ। ਉਸ ਆਖਿਆ ਉਹ ਵੀ ਅਗਲਾ ਕਿਹੜਾ? ਉਹ ਮਠਿਆਈ ਵਾਲਾ ਆ ਗਿਆ। ਉਸ ਆਖਿਆ ਇਹਨੇ ਮੇਰੀ ਸਾਰੀ ਮਠਿਆਈ ਖਾ ਛੜੀ ਹੈ ਤੇ ਮੈਂ ਇਹਦੇ ਕੋਲੋਂ ਪੈਸੇ ਮੰਗੇ ਨੇ ਤੇ ਮੈਨੂੰ ਇਸ ਪੈਸੇ ਨਹੀਂ ਦਿੱਤੇ ਤੇ ਇਸ ਵਾਸਤੇ ਮੇਰਾ ਮੁਜਰਮ ਹੈ ਤੇ ਆ ਤੁਹਾਡੇ ਸਾਹਮਣੇ ਖਲੋਤਾ। ਉਸ ਆਖਿਆ ਜੀ ਮਠਿਆਈ ਖਾ ਛੜੀ? ਉਸ ਆਖਿਆ ਜੀ ਬਿਲਕੁਲ ਖਾ ਛੜੀ। ਉਸ ਆਖਿਆ ਕਿਉਂ? ਉਸ ਆਖਿਆ ਮੈਂ ਇਹਦੀਆਂ ਆਖਿਆ ਕਿ ਇੰਜ ਕੀਤਾ ਤੇ ਇਹ ਸਗੋਂ ਮੈਨੂੰ ਆਖਿਆ ਵੀ ਕੀ ਗੱਲ ਇੰਜ ਕਿਉਂ ਕਰ ਲੈ, ਮੈਂ ਕੋਈ ਇੰਨਾ? ਤੇ ਮੈਂ ਇਹਨੂੰ ਆਖਿਆ ਸੀ ਵੀ ਅੱਗੇ ਤੇਰੀ ਮਠਿਆਈ ਪਈ ਆ, ਥਾਲ ਭਰਿਆ, ਤੈਨੂੰ ਖਾਂਦਾ ਕਿਉਂ ਨਹੀਂ? ਤੇ ਇਹ ਸਗੋਂ ਮੈਨੂੰ ਇਹ ਜਵਾਬ ਦਿੱਤਾ ਸੀ ਵੀ ਇਹ ਖਾਈਏ ਤੇ ਉੱਜੜ ਜਾਈਦਾ। ਇਹਨੂੰ ਪੁੱਛੇ ਇਸੇ ਲਫ਼ਜ਼ ਬੋਲੇ ਨੇ? ਆਖਣਾ ਗਾ ਮਠਿਆਈ ਵਾਲਾ ਆਂਦਾ ਆਹੋ ਬੋਲੇ ਤੇ ਆਇਆ ਸਨ। ਉਹ ਅੱਗੋਂ ਆਂਦਾ ਵੀ ਰਾਜਾ ਸਾਹਿਬ ਮੈਂ ਇਹਨੂੰ ਉੱਜੜਨ ਤੋਂ ਬਚਾਇਆ, ਵੀ ਮੈਂ ਤੇ ਅੱਗੇ ਹੀ ਉੱਜੜ ਗਿਆ, ਮੇਰੇ ਤੇ ਕੇਸ ਹੋਣ ਲੱਗਾ ਤੇ ਇਹਨੂੰ ਤੇ ਉੱਜੜਨ ਤੋਂ ਬਚਾਵਾਂ ਨਾ। ਉਸ ਆਖਿਆ ਬਿਲਕੁਲ ਤੂੰ ਉਹਦੇ ਨਾਲ ਗੱਲ ਗੁੱਡਿੰਗੀ ਕੀਤੀ ਹੈ ਮਠਿਆਈ ਵਾਲਿਆ ਤੇ ਤਾਂ ਉਹਨੇ ਤੇਰੀ ਮਠਿਆਈ ਖਾਧੀ ਤੇ ਇੰਜ ਗੱਲ ਹੋਈ ਹੈ, ਇਸ ਵਾਸਤੇ ਤੇਰੇ ਮਾਮਲੇ ਦੇ ਵਿੱਚ ਵੀ ਇਹ ਬਰੀ। ਉਸ ਆਖਿਆ ਲਓ ਜੀ ਦੋ ਕੇਸਾਂ 'ਚ ਤੇ ਬਰੀ ਹੋਏ ਹਨ। ਤੇ ਵੇਖਿਓ ਜੋ ਬੰਦਾ ਰਾਜੇ ਦੇ ਮੂੰਹ ਵੱਲੋਂ, ਕੋਈ ਜੱਟ ਬੰਦਾ ਸੀ, ਸਮਝਦੇ ਸੀ ਸਾਰੀ ਗੱਲ ਨੂੰ। ਆ ਗਈ ਉਹ ਬੀਬੀ ਜਿਹਦਾ ਇਸ ਲਾਲ ਖੋ ਕੇ ਖਾਧਾ ਸੀ। ਉਸ ਆਖਿਆ ਆਓ ਬੀਬੀ ਜੀ ਕਿਵੇਂ ਗੱਲ, ਕੀ ਗੱਲ? ਉਸ ਆਖਣ ਲੱਗੀ ਰਾਜਾ ਸਾਹਿਬ ਜਿਹੜਾ ਤੁਸੀਂ ਮਤਲਬ ਉਹ ਮੈਨੂੰ ਖਜ਼ਾਨਾ ਦਿੱਤਾ ਸੀ ਨਾ ਲਾਲ ਜਿਹਾ, ਉਹ ਮੈਂ ਇੰਜ ਵੀ ਕਰਦੀ ਜਾਂਦੀ ਸਾਂ ਤੇ ਫੜ ਕੇ ਤੇ ਮੂੰਹ ਪਾ ਛੜਿਆ। ਉਸ ਆਖਿਆ ਗੱਲ ਪੂਰੀ ਸੁਣਾ। ਉਹ ਜੱਟ ਆਖਣ ਲੱਗਾ ਗੱਲ ਪੂਰੀ ਮੈਂ ਸੁਣਾਨਾ, ਇਹ ਅਧੂਰੀਆਂ ਇਹ ਸੁਣਾਉਂਦੇ ਨੇ ਤੇ ਪੂਰੀਆਂ ਮੈਂ ਸੁਣਾਨਾ। ਉਸ ਆਖਿਆ ਗੱਲ ਇਸੇ ਤਰ੍ਹਾਂ ਵੀ ਮੇਰੇ ਤੇ ਉਹਨਾਂ ਦੋ ਬੰਦਿਆਂ ਨੇ ਕੇਸ ਕਰਨਾ ਸੀ ਤੇ ਟੁਰੇ ਸਨ ਮੇਰੇ ਨਾਲ। ਇਹਨੂੰ ਮੈਂ ਪੁੱਛਿਆ ਵੀ ਬੀਬੀ ਹੱਥ ਦੇ ਵਿੱਚ ਇੰਜ ਕਰਦੀ ਕੀ ਟੁਰਦੀ ਜਾਂਦੀ ਹੈ? ਤੇ ਇਹ ਆਖਣ ਲੱਗੇ ਵੀ ਇਹ ਮੋਹਰਾ ਜਿਹੜਾ ਖਾ ਕੇ ਮਰੀਦਾ। ਤੇ ਮੈਂ ਫਟਾਫਟ ਇਹਦੇ ਕੋਲੋਂ ਫੜ ਕੇ ਤੇ ਉਹ ਮੂੰਹ ਦੇ ਵਿੱਚ ਪਾ ਛੜਿਆ ਵੀ ਮੋਹਰਾ ਖਾ ਕੇ ਮਰ ਜਾ, ਪਤਾ ਨਹੀਂ ਮੇਰਾ ਰਾਜ ਸਾਹਿਬ ਨੇ ਕੀ ਕਰਨਾ। ਉਸ ਆਖਿਆ ਬੀਬੀ ਇੰਜੀ ਗੱਲ ਹੋਈ? ਆਖਣ ਲੱਗੀ ਗੱਲ ਤੇ ਵਾਕਈ ਇੰਜੀ ਹੋਈ। ਉਸ ਆਖਿਆ ਗੱਲ ਇਹ ਵੇ ਬੀਬੀ ਤੂੰ ਝੂਠੀ ਹੈ ਫਿਰ ਉਹ ਸੱਚਾ, ਗੱਲ ਠੀਕ ਪਿਆ ਕਰਦਾ ਜਿਵੇਂ ਜਿਵੇਂ ਗੱਲ ਹੋਈ, ਤੁਸੀਂ ਅੱਧੀਆਂ ਗੱਲਾਂ ਸੁਣਾਉਂਦੇ ਹੋ। ਉਸ ਆਖਿਆ ਠੀਕ ਹੈ ਜੀ। ਹੁਣ ਉਸ ਆਖਿਆ ਚੱਲ ਠੀਕ ਹੈ, ਦੂਜਿਆਂ 'ਚ ਜੋ ਹੋ ਗਿਆ ਹੋ ਗਿਆ। ਇਸ ਬੀਬੀ ਨੂੰ ਨਾ ਤੂੰ 8 ਆਨੇ, ਉਦੋਂ ਰੁਪਈਆ ਹੁੰਦਾ ਸੀ 16 ਆਨਿਆਂ ਦਾ, 1 ਰੁਪਈਏ 'ਚ 16 ਆਨੇ। ਪਤਾ ਆਂਦੇ ਨੇ ਕਿ ਯਾਰ ਤੇਰੀ ਗੱਲ 16 ਆਨੇ ਗੱਲ ਠੀਕ ਹੈ ਉਹ ਰੁਪਈਏ 'ਚ ਹੁੰਦੇ ਨੇ 16 ਆਨੇ। ਉਸ ਆਖਿਆ ਬੀਬੀ ਇਹ ਤੈਨੂੰ 8 ਆਨੇ ਜੁਰਮਾਨਾ ਦੇ ਦਾ ਤੇ ਤੂੰ ਇਹਨੂੰ ਮਾਫ ਕਰ ਛੱਡ। ਉਸ ਆਖਿਆ ਲੈ ਵੀ ਆਹ ਕੰਮ ਵਾਵਾ ਹੋਇਆ। ਉਸ ਨਾਲ ਚੰਗੀ ਤਾੜ ਕਰ ਦੇਣਾ, ਇੱਕ ਚੰਗੀ ਉਹਦੇ ਮੂੰਹ ਤੇ ਚਪੇੜ ਮਾਰੀ ਉਸ ਰਾਜੇ ਦੇ ਮੂੰਹ ਦੇ ਉੱਤੇ। ਉਹ ਸਿਰ ਦੇ ਉੱਤੇ ਉਹਨੇ ਜਿਹੜਾ ਕੋਈ ਤਾਜ ਜਿਹਾ ਪਾਇਆ ਸੀ, ਉਹ ਕੁੱਲਾ ਜਿਹਾ ਪਾਇਆ ਸੀ, ਉਹ ਲੈ ਕੇ ਪਰਾਂ ਰਾਜਾ ਸਾਹਿਬ ਉਧਰ ਉਹ ਨਾ ਮੂੰਹ ਦੇ ਉੱਤੇ ਹੱਥ ਰੱਖ ਕੇ ਤੇ ਉਹਨੂੰ ਬੜਾ ਗੁੱਸਾ ਚੜਿਆ ਵੀ ਆਹ ਤੂੰ ਕੰਮ ਕਿਹੋ ਜਿਹਾ ਕੀਤਾ? ਆ ਮਾਮਲੇ ਤੇ ਸਾਰੇ ਮੈਂ ਤੇਰੇ ਹੱਕ ਦੇ ਵਿੱਚ, ਕੇਸ ਸਾਰੇ ਤੇਰੇ ਹੱਕ 'ਚ ਸੁਣਾਏ ਨੇ, ਤੂੰ ਮੈਨੂੰ ਚਪੇੜ ਕੱਢ ਮਾਰੀ, ਇਹ ਉੱਠਿਆ ਹੀ ਨਾ। ਤੇ ਉਸ ਫਟਾਫਟ ਕੱਢ ਦੇਖਣਾ ਜੇ ਉਹਦੇ 'ਚ ਰੁਪਈਆ ਤੇ ਉਹ ਰਾਜੇ ਦੀ ਤਲੀ ਤੇ ਰੱਖਿਆ। ਉਸ ਆਖਿਆ ਰਾਜਾ ਸਾਹਿਬ ਇਹ 8 ਨੇ ਆਪ 16 ਨੇ ਜੋ ਹੁੰਦੇ ਨੇ ਰੁਪਏ। ਉਸ ਆਖਿਆ 8 ਨੇ ਆਪ ਰੱਖ ਲਿਓ ਜੁਰਮਾਨਾ ਚਪੇੜ ਦਾ ਤੇ 8 ਨੇ ਉਸ ਬੀਬੀ ਨੂੰ ਦੇ ਛੜਿਓ। ਰਾਜੇ ਨੂੰ ਗੁੱਸਾ ਬੜਾ ਚੜਿਆ। ਤੁਸੀਂ ਆਖਿਆ ਇਹ ਕੰਮ ਕਿਉਂ ਕੀਤਾ? ਉਸ ਆਖਿਆ ਰਾਜਾ ਜਦੋਂ ਤੇਰੇ ਵਰਗੇ ਇਨਸਾਫ ਕਰਨ ਵਾਲੇ ਹੋਣ ਨਾ ਤੇ ਉਦੋਂ ਫਿਰ ਰਿਆਇਆ ਉੱਜੜਦੀ ਹੋਈ ਉੱਜੜਦੀ। ਉਹ ਤੈਨੂੰ ਪਤਾ ਹੀ ਨਹੀਂ ਕਿ ਇਨਸਾਫ ਕਰੀਦਾ ਕਿ ਇੰਜ। ਮੈਂ ਤੈਨੂੰ ਜਿਵੇਂ ਜਿਵੇਂ ਗੱਲ ਸੁਣਾਉਂਦਾ ਰਿਹਾ ਤੂੰ ਇੰਜ ਇੰਜ ਗੱਲ ਕਰਦਾ ਰਿਹਾ, ਮੇਰੇ ਤੇ ਤੂੰ ਜੁਰਮਾਨਾ ਪਾ ਭਾਰੀ। ਦੂਜਿਆਂ ਦਾ ਵੀ ਜਿਹੜਾ ਮੈਂ ਨੁਕਸਾਨ ਕੀਤਾ ਤੇ ਉਹਨਾਂ ਨੂੰ ਵੀ ਸਜ਼ਾ ਦੇ। ਮੇਰਾ ਮਤਲਬ ਉਹਨਾਂ ਆ ਕੇ ਤੇਰੇ ਦਰਬਾਰ 'ਚ ਗੱਲ ਪੂਰੀ ਨਹੀਂ ਸੁਣਾਈ, ਟੋਕਵੀਂ ਤੇ ਝੂਠ ਮਾਰਿਆ ਉਹਨਾਂ ਤੇਰੇ ਅੱਗੇ। ਇਸ ਵਾਸਤੇ ਕਰਕੇ ਇਨਸਾਫ ਕਰ ਤਾਂ ਕਿ ਤੂੰ ਰਾਜਾ ਏ ਤੇ ਰਿਆਇਆ ਦੇ ਨਾਲ ਤੂੰ ਇਨਸਾਫ ਵਾਲੀ ਗੱਲ ਕਰੇ। ਉਹਨੇ ਆਖਿਆ ਜੀ ਠੀਕ ਹੈ। ਉਦੋਂ ਬਾਅਦ ਫਿਰ ਜਿੰਨੀ ਜ਼ਿੰਦਗੀ ਰਾਜਾ ਜ਼ਿੰਦਾ ਰਿਹਾ ਉਹਨੇ ਫਿਰ ਹੱਕ ਤੇ ਸੱਚ ਦੇ ਫੈਸਲੇ ਕੀਤੇ। ਪਤਾ ਜੀ ਗੱਲ ਕੀ ਹੈ, ਮੈਂ ਕਈ ਵਾਰੀ ਗੱਲ ਸੁਣਾਈ ਹੈ ਕਿ ਬਾਤ ਸੁਣੋ, ਗੱਲ ਹਮੇਸ਼ਾ ਪੂਰੀ ਸੁਣੀ ਦੀ ਹੈ। ਅਧੂਰਾ ਇਲਮ ਹਮੇਸ਼ਾ ਫਸਾਦ ਪੈਦਾ ਕਰਦਾ ਹੈ। ਅੱਧੀ ਗੱਲ ਜਿਹੜੀ ਹੈ ਉਹ ਹਮੇਸ਼ਾ ਫਸਾਦ ਪੈਦਾ ਕਰਦੀ ਹੈ। ਮਿਸਾਲ ਦੇ ਤੌਰ ਤੇ ਮੈਨੂੰ ਕੋਈ ਬੰਦਾ ਅੱਧੀ ਗੱਲ ਸੁਣਾਉਂਦਾ, ਮੈਂ ਉਹਦੀ ਅੱਧੀ ਗੱਲ ਸੁਣ ਕੇ ਤੇ ਉਹਦੇ ਤੇ ਐਗਰੀ ਹੋ ਜਾਣਾ, ਮੁਤਮਿਨ ਹੋ ਜਾਣਾ,
ਲੇਕਿਨ ਜਿਹੜੀ ਪਿਛਲੀ ਅੱਧੀ ਗੱਲ ਹੈ ਨਾ, ਅਗਰ ਉਹ ਉਹਦੇ ਨਾਲ ਨਹੀਂ ਨਾ ਜੁੜੀ ਤੇ ਮੈਂ ਹਕੀਕਤ ਤੋਂ ਵਾਕਿਫ ਨਹੀਂ ਹੋ ਸਕਦਾ। ਸੋ ਇਸ ਵਾਸਤੇ ਗੱਲ ਹਮੇਸ਼ਾ ਪੂਰੀ ਸੁਣਿਆ ਕਰੋ ਤਾਂ ਕਿ ਪਤਾ ਲੱਗੇ ਕਿ ਗੱਲ ਸੁਣਾਈ ਕਾਦੇ ਵਾਸਤੇ ਗਈ ਹੈ।